ਇੰਟਰੋ ਮੈਂ ਕੋਈ ਜ਼ਿਆਦਾ ਹੀ ਵੱਡਾ ਕਰਤਾ, ਲੇਕਿਨ ਤੁਸੀਂ ਮੇਰੀ ਫਰਸਟ੍ਰੇਸ਼ਨ ਵੇਖ ਸਕਦੇ ਹੋ। ਜਿਹੜੇ ਹਾਲਾਤ ਹੈ ਪਾਕਿਸਤਾਨ ਟੀਮ ਦੇ, ਕਿਹਨੂੰ ਤੁਸੀਂ ਕਸੂਰਵਾਰ ਸਮਝਦੇ ਹੋ? ਵੈਸੇ ਤਾਂ ਪੂਰੀ ਟੀਮ ਹੀ ਅਸੀਂ ਕਹਿ ਕੇ ਥੱਕ ਗਏ ਕਿ ਯਾਰ ਚਲੋ ਇੱਕ ਮੈਚ ਵਿੱਚ ਪਰਫਾਰਮ ਕਰ ਲਓ, ਲੇਕਿਨ ਤੁਸੀਂ ਵੇਖ ਲਓ ਅਜ਼ਾਨ ਅਵੈਸ ਵੀ ਨਹੀਂ ਚੱਲ ਸਕਿਆ, ਇਮਾਮੁਲ ਹਕ ਜਿਹਨੇ ਕਿ ਕਦੀ ਸਾਨੂੰ ਵੱਡਾ ਮੈਚ ਜਿਤਾਇਆ ਹੀ ਨਹੀਂ, ਉਹਨੇ ਵੀ ਕਸਮ ਚੱਕ ਲਈ ਹੈ। ਫਿਰ ਸਲਮਾਨ ਅਲੀ ਆਗਾ ਦੀ ਪਰਫਾਰਮੈਂਸ ਤੁਹਾਡੇ ਸਾਹਮਣੇ, ਕੀ ਕਹੋਗੇ? ਮੁਫਾਦ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲੇ ਜਿਹੜਾ ਤੁਸੀਂ ਇੰਟਰੋ ਦੇ ਵਿੱਚ ਮੰਜ਼ਰਕਸ਼ੀ ਕੀਤੀ ਹੈ ਲਗਾਉਣ ਵਾਲੀ, ਬਿਲਕੁਲ ਦਰੁਸਤ ਫਰਮਾਇਆ। ਇਸ ਟਾਈਮ ਜਿਹੜੀ ਤੁਹਾਡੀ ਫਰਸਟ੍ਰੇਸ਼ਨ ਸਿਰਫ ਤੁਹਾਡੀ ਨਹੀਂ ਬਲਕਿ 24-25 ਕਰੋੜ ਪਾਕਿਸਤਾਨੀਆਂ ਦੀ ਫਰਸਟ੍ਰੇਸ਼ਨ ਹੈ, ਜਿਹਨੂੰ ਤੁਸੀਂ ਬਿਆਨ ਕੀਤਾ ਤੇ ਸਾਡੇ ਨੁਮਾਇੰਦਾ ਬਣੇ ਹੋ। ਉਹਦੇ ਉੱਤੇ ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਡੇ ਤਮਾਮ ਜਿਹੜੇ ਲੋਕ ਨੇ, ਕ੍ਰਿਕਟ ਫੈਨਸ ਨੇ ਪਾਕਿਸਤਾਨੀ, ਉਹਨਾਂ ਦੇ ਜਜ਼ਬਾਤ ਦੀ ਕਾਫੀ ਪ੍ਰੋਗਰਾਮ ਦੇ ਸ਼ੁਰੂ ਤੋਂ ਹੀ ਕਰਤੀ। ਮੁਫਾਦ ਸਾਹਿਬ, ਪਾਕਿਸਤਾਨ ਦੀ ਟੀਮ ਦੇ ਵਿੱਚ ਜੇ ਕਚਰਾ ਵੀ ਆ ਜਾਏ ਨਾ, ਤੇ ਉਹ ਕਚਰਾ ਜਿਹੜਾ ਇੰਡੀਅਨ ਲਗਾਨ ਫਿਲਮ ਵਾਲਾ ਕਚਰਾ ਸੀ, ਉਹ ਪਾਕਿਸਤਾਨੀ ਖਿਲਾੜੀਆਂ ਨਾਲੋਂ ਬਿਹਤਰ ਸੀ। ਸਾਡੀ ਟੀਮ ਵਾਕਈ ਇੱਕ ਕਮਜ਼ੋਰ ਤਰੀਨ ਟੀਮ ਹੈ ਤੇ ਉਹਦੇ ਉੱਤੇ ਸਿਰਫ ਮੈਂ, ਤੁਸੀਂ ਜਾਂ ਪਾਕਿਸਤਾਨੀ ਗੱਲ ਨਹੀਂ ਕਹਿ ਰਹੇ, ਬਲਕਿ ਬਰਤਾਨਵੀ ਜਰੀਦੇ ਦੀ ਰਿਪੋਰਟ ਦੇ ਮੁਤਾਬਕ ਵੀ ਜਿਹੜੀ ਇਸ ਟੀਮ ਇੰਗਲੈਂਡ ਦਾ ਦੌਰਾ ਕਰ ਰਹੀ, ਉਹ ਪਿਛਲੇ 50 ਸਾਲ ਦੀ ਯਾਨੀ ਕਿ ਨਿਸਫ ਸਦੀ ਦੀ ਸਭ ਤੋਂ ਕਮਜ਼ੋਰ ਟੀਮ ਹੈ ਤੇ ਸਭ ਤੋਂ ਬੇਕਾਰ ਵੀ ਕਹਿ ਲਓ ਤੇ ਕੋਈ ਗਲਤ ਗੱਲ ਨਹੀਂ, ਕਿਉਂਕਿ ਕੀਤਾ ਕੀ ਅਸੀਂ ਬੇਕਾਰ ਟੀਮ ਮੈਂ ਇਹਨਾਂ ਨੂੰ ਕਹਾਂਗਾ। ਸਲਮਾਨ ਅਲੀ ਆਗਾ ਦੀ ਗੱਲ ਕਰੀ ਤਾਂ ਬਿਲਕੁਲ ਅਸੀਂ ਤੁਹਾਡੇ ਪ੍ਰੋਗਰਾਮ 'ਚ ਗੱਲ ਪਹਿਲੇ ਕੀਤੀ ਸੀ ਕਿ ਮੁਫਾਦ ਸਾਹਿਬ, ਸਲਮਾਨ ਅਲੀ ਆਗਾ ਦਾ ਕੋਈ ਸਟੇਕ ਨਹੀਂ, ਕਿਉਂਕਿ ਉਹਨਾਂ ਨੇ ਅਗਲੇ ਮੈਚ 'ਚ ਬਾਬਰ ਨੇ ਆ ਜਾਣਾ ਤੇ ਫਿਰ ਬਾਬਰ ਜਾਣੇ, ਕਿਉਂਕਿ ਆਖਰੀ 2 ਮੈਚਾਂ 'ਚ ਕਪਤਾਨੀ ਤਾਂ ਬਾਬਰ ਨੇ ਕਰਨੀ ਹੈ ਤੇ ਜੋ ਸੀਰੀਜ਼ ਬਚਾ ਲੈਣਗੇ ਤਾਂ ਉਹਨਾਂ ਦੀ ਬੱਲੇ ਬੱਲੇ ਹੋ ਜਾਏਗੀ। ਨਾ ਵੀ ਹੋਏਗੀ ਤੇ ਸਲਮਾਨ ਅਲੀ ਆਗਾ ਤੇ ਇੰਟਰਮ ਕੈਪਟਨ ਨੇ, ਉਹਨਾਂ ਨੂੰ ਕੀ ਟੀਮ ਨਾਲ, ਉਹਨਾਂ ਨੂੰ ਆਪਣੀ ਕਾਰਕਰਦਗੀ ਨਾਲ ਕੁਛ ਨਹੀਂ। ਹਾਲਾਂਕਿ ਪਿਛਲੇ 1 ਸਾਲ ਪਹਿਲੇ ਦੀ ਅਸੀਂ ਜੇ ਗੱਲ ਕਰੀਏ, 12-14 ਮਹੀਨੇ ਪੁਰਾਣੀ ਜੇ ਅਸੀਂ ਗੱਲ ਕਰੀਏ, ਤੇ ਅਸੀਂ ਹਮੇਸ਼ਾ ਇਹ ਗੱਲ ਨੂੰ ਪ੍ਰਚਾਰ ਕੀਤਾ ਕਿ ਜਿਹੜਾ ਸਲਮਾਨ ਅਲੀ ਆਗਾ ਉਹ ਜੈਨੂਅਨ ਲੌਂਗਰ ਫਾਰਮੈਟ ਦਾ ਪਲੇਅਰ ਹੈ, ਉਹ ਜੈਨੂਅਨ ਪਲੇਅਰ ਹੈ, ਅੱਛਾ ਬੱਲੇਬਾਜ਼ ਹੈ, ਉਹ ਵਨਡੇ ਦੇ ਟੈਸਟ ਦੇ ਵਿੱਚ ਬਹੁਤ ਜ਼ਬਰਦਸਤ ਬੱਲੇਬਾਜ਼ ਹੈ। ਉਹਨੂੰ T20 ਚ ਕਪਤਾਨੀ ਦੇਣਾ ਗਲਤੀ ਹੈ, ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਨੇ T20 ਦੀ ਕਪਤਾਨੀ ਦਾ ਬੇਜਾ ਜਿਹੜਾ ਪ੍ਰੈਸ਼ਰ ਉੱਤੇ ਪਾਇਆ, ਉਹਦੇ ਚ ਉਹ ਪਰਫਾਰਮ ਨਹੀਂ ਹੋਇਆ ਤੇ ਉਹਦਾ ਹੁਣ ਉਹਦੇ ਉੱਤੇ ਜਿਹੜੀ ਤਨਕੀਦ ਸੀ, ਉਹਦਾ ਨਤੀਜਾ ਨਿਕਲਿਆ ਕੋਈ ਟੈਸਟ ਖੇਡਣ ਦੇ ਵੀ ਕਾਬਿਲ ਨਹੀਂ ਰਿਹਾ। ਤੁਸੀਂ ਜੇ ਗੱਲ ਕਰੀਏ ਮੁਹੰਮਦ ਰਿਜ਼ਵਾ ਦੀ, ਸਲਮਾਨ ਅਲੀ ਆਗਾ ਤੇ ਤੁਸੀਂ ਦੱਸ ਛੜਿਆ ਟੋਟਲ 2 ਇਨਿੰਗ ਦੇ ਵਿੱਚ ਉਹਨਾਂ 25 ਸਕੋਰ ਕੀਤਾ। ਦੇਖੋ ਇਹ ਖਿਲਾੜੀ ਜਿਹਨੇ ਟੀਮ ਦੇ ਵਿੱਚ ਜਿਹਦੀ ਫਾਈਨਲ 11 ਚ ਜਗ੍ਹਾ ਨਾ ਪਾਉਂਦੇ, ਤੁਸੀਂ ਉਹਨੂੰ ਕਪਤਾਨ ਬਣਾ ਦਿਓ ਤੇ ਮੇਰੇ ਖਿਆਲ ਦੇ ਵਿੱਚ ਤੇ ਕਿਆ ਹੀ ਕਹਿਣੇ ਫਿਰ ਉਸ ਟੀਮ ਮੈਨੇਜਮੈਂਟ ਦੇ ਜਿਨ੍ਹਾਂ ਨੇ ਸਲਮਾਨ ਅਲੀ ਆਗਾ ਨੂੰ ਕਪਤਾਨੀ ਜਾਫਰ ਸਾਹਿਬ ਉਹ ਤੇ ਪ੍ਰੈਸ ਕਾਨਫਰੰਸ ਵਿੱਚ ਹੱਸਦੇ ਪਏ ਸੀਗੇ, ਮਤਲਬ ਉਹ ਦੰਦੀਆਂ ਨਾ ਨਿਕਲਦੀ ਪਈ ਸੀਗੀ ਉਹਨਾਂ ਦੇ। ਉਹਨਾਂ ਨੇ ਇਹ ਵੀ ਕਹਿਤਾ ਕੋਈ ਨਹੀਂ ਬਾਬਰ ਆਜ਼ਮ ਆ ਜਾਏਗਾ, ਮੈਂ ਤੇ ਤਿਆਰ ਹੈਗਾ, ਕੋਈ ਨਹੀਂ ਅਸੀਂ ਹਾਰਦੇ ਰਹਿੰਦੇ ਹਾਂ। ਇਹਦੇ ਬਾਰੇ ਕੀ ਕਹੋਗੇ? ਦੇਖੋ ਮੈਂ ਤੁਹਾਨੂੰ ਇਹ ਗੱਲ ਕਿਹਾ, ਸੀਰੀਅਸਨੈਸ ਦੀ ਕਮੀ, ਸੰਜੀਦਗੀ ਦੀ ਕਮੀ ਹੈ। ਸਲਮਾਨ ਅਲੀ ਆਗਾ ਦੇ ਬਾਰੇ 'ਚ ਗੱਲ ਮਸ਼ਹੂਰ ਹੈ ਕਿ ਜਿੰਨੀ ਮਰਜ਼ੀ ਮੁਸ਼ਕਲ ਸਿਚੁਏਸ਼ਨ ਹੋਏ, ਜਦੋਂ ਪੱਕੇ ਕਪਤਾਨ ਵੀ ਹੁੰਦੇ ਨਾ, ਉਹ ਸਿਰਫ ਚਿੰਗਮ ਚਬਾਉਂਦੇ ਨੇ, ਹੋਰ ਉਹਨਾਂ ਕੋਲ ਕੁਝ ਨਹੀਂ ਹੁੰਦਾ ਫੀਲਡ ਦੇ ਵਿੱਚ, ਉਹ ਸਿਰਫ ਚਿੰਗਮ ਚਬਾਉਣ ਵਾਲੇ ਕਪਤਾਨ ਨੇ। ਤਾਂ ਉਹਨਾਂ ਪ੍ਰੈਸ ਕਾਨਫਰੰਸ ਵੀ ਇਹੋ ਜੀ ਜ਼ਿਹਨੀ ਨਾਪੁਖਤਗੀ ਦਾ ਇਜ਼ਹਾਰ ਹੈ ਕੀਤਾ ਕਿ ਤੁਸੀਂ ਕਹਿ ਦਿਓ ਜੀ ਕਿ ਬਾਬਰ ਵਾਪਸ ਆ ਜਾਏਗਾ ਤੇ ਬਾਬਰ ਅਗਲੇ ਮੈਚਾਂ 'ਚ ਅਸੀਂ ਪੂਰੀ ਉਮੀਦ ਹੈ ਕਿ ਉਹ ਕਪਤਾਨੀ ਕਰੇਗਾ, ਤੇ ਜਿਹੜੀ ਕਪਤਾਨੀ ਤੁਸੀਂ ਕੀਤੀ ਉਹਦਾ ਜਵਾਬ ਤੇ ਦੇ ਦਿਓ। ਪਾਕਿਸਤਾਨ ਦੇ ਮਸਾਇਲ ਹੀ ਇਸ ਲਈ ਨੇ ਕ੍ਰਿਕਟ ਦੇ ਵਿੱਚ ਕਿ ਅਸੀਂ ਕਿਸੇ ਨੂੰ ਅਕਾਊਂਟੇਬਿਲਿਟੀ ਦੇ ਵਿੱਚ ਕੰਸੀਡਰ ਹੀ ਨਹੀਂ ਕਰਦੇ, ਅਸੀਂ ਅਕਾਊਂਟੇਬਲ ਹੀ ਨਹੀਂ ਠਹਿਰਾਇਆ, ਇਹਤਸਾਬ ਦਾ ਜ਼ਿੰਮੇਦਾਰ ਹੀ ਨਹੀਂ ਠਹਿਰਾਇਆ। ਪਿਛਲੇ ਕੁਝ ਅਰਸੇ ਤੋਂ ਕ੍ਰਿਕਟ ਦੀ ਬੁਰੀ ਪਰਫਾਰਮੈਂਸ ਦੇ ਉੱਤੇ ਕੋਈ ਇੱਕ ਕੁਰਬਾਨੀ ਦਾ ਅਸੀਂ ਬੱਕਰਾ ਲੱਭਣੇ ਆ, ਉਹਨੂੰ ਅਸੀਂ ਸਾਈਡ ਤੇ ਕਰ ਦਿੰਦੇ ਹਾਂ। ਤੁਸੀਂ ਜੇ ਮੁਫਾਦ ਸਾਹਿਬ ਗੱਲ ਕੀਤੀ ਹੈ ਨਾ ਕਿ ਸਲਮਾਨ ਅਲੀ ਆਗਾ ਦੀ ਜਗ੍ਹਾ ਜੇ ਸ਼ਾਨ ਮਸੂਦ ਨੇ, ਜਿਹੜੇ ਉਹ ਫਿਟ ਸਨ, ਫਾਈਨਲ 11 ਦਾ ਹਿੱਸਾ ਸਨ, ਤੇ ਉਹਨਾਂ ਨੂੰ ਕਪਤਾਨੀ ਦਿੱਤੀ ਜਾ ਸਕਦੀ ਸੀ। ਜੇ ਤੁਸੀਂ ਵੇਖੋ ਤੇ ਸੇਮ ਇੰਗਲੈਂਡ ਦੀ ਟੀਮ ਦੇ ਖਿਲਾਫ ਸਿਰਫ ਇੱਕ ਅੱਧੀ ਖਿਲਾੜੀ ਤਬਦੀਲ ਹੈ। ਮੁਲਤਾਨ ਦੇ ਵਿੱਚ ਆਖਰੀ 2 ਟੈਸਟ ਮੈਚ ਵੀ ਸ਼ਾਨ ਮਸੂਦ ਦੀ ਕਪਤਾਨੀ ਪਾਕਿਸਤਾਨੀ ਕ੍ਰਿਕਟ ਟੀਮ ਨੇ ਜਿੱਤੇ ਨੇ ਤੇ ਸੀਰੀਜ਼ ਵੀ ਜਿੱਤੀ ਸੀ। ਇੱਕੋ ਹੀ ਸੀਰੀਜ਼ ਜਿਹੜੀ ਅਸੀਂ ਸ਼ਾਨ ਮਸੂਦ ਦੀ ਕਪਤਾਨੀ 'ਚ ਜਿੱਤੀ ਹੈ, ਉਹ ਇੰਗਲੈਂਡ ਦੇ ਖਿਲਾਫ ਮੁਲਤਾਨ ਦੇ ਵਿੱਚ ਅਸੀਂ ਜਿੱਤੀ ਹੈ। ਤੇ ਕਾਉਂਟੀ ਵੀ ਉਹਨਾਂ ਬਹੁਤ ਜ਼ਿਆਦਾ ਉੱਥੇ ਖੇਡੀ ਹੈ, ਉਹਨਾਂ ਦੀ ਕੰਡੀਸ਼ਨ ਦੇ ਨਾਲ ਤਜਰਬਾ ਵੀ ਜ਼ਿਆਦਾ ਹੈ, ਇੰਗਲਿਸ਼ ਖਿਡਾਰੀਆਂ ਦੇ ਨਾਲ ਖੇਡਣ ਦਾ ਤਜਰਬਾ ਵੀ ਜ਼ਿਆਦਾ ਹੈ, ਤੇ ਦੂਜੀ ਗੱਲ ਉਹਨਾਂ ਦੇ ਖਿਲਾਫ ਟਰੈਕ ਰਿਕਾਰਡ ਵੀ ਅੱਛਾ, ਜਿਹੜਾ ਅਸੀਂ ਪਾਕਿਸਤਾਨ ਵਿੱਚ ਉਹਨਾਂ ਨੂੰ ਸੀਰੀਜ਼ ਹਰਾਏਂਗੇ। ਤੇ ਮੇਰੇ ਖਿਆਲ 'ਚ ਸ਼ਾਨ ਮਸੂਦ ਸਲਮਾਨ ਅਲੀ ਆਗਾ ਨਾਲੋਂ ਢੇਰ ਬਿਹਤਰ ਆਪਸ਼ਨ ਹਨ ਬਤੌਰ ਕਪਤਾਨੀ ਲਈ। ਜਿਹੜੀ ਗਲਤੀ ਅਸੀਂ ਕੀਤੀ ਹੈ, ਸੋ ਸ਼ਕੀਲ ਸਾਡੇ ਕੋਲ ਫਾਈਨਲ 11 ਸੀ, ਮੁਹੰਮਦ ਰਿਜ਼ਵਾਨ ਸਾਡੇ ਕੋਲ ਫਾਈਨਲ 11 ਸੀ, ਚਲੋ ਕਮ ਸੇ ਕਮ ਨਤੀਜਾ ਵੀ ਕਿਹੋ ਹੀ ਰਹਿੰਦਾ, ਲੇਕਿਨ ਇੱਕ ਸੰਜੀਦਗੀ ਦਾ ਮੁਜ਼ਾਹਰਾ ਹੁੰਦਾ ਜਾਂ ਕਪਤਾਨ। ਅੱਛਾ ਜਾਫਰ, ਤੁਸੀਂ ਰਿਜ਼ਵਾਨ ਦੀ ਗੱਲ ਕੀਤੀ, ਦੂਜੀ ਇਨਿੰਗਸ ਵਿੱਚ ਮੇਰੇ ਲਈ ਬੜਾ ਹੈਰਾਨਕੁਨ ਸੀਗਾ। 41 ਰਨ ਉਹਨਾਂ ਨੇ ਬਣਾਏ ਨੇ 39 ਗੇਂਦਾਂ ਉੱਤੇ, ਤੇ ਜਿਹੜੀ ਉਹਨਾਂ ਨੇ ਸ਼ਾਟ ਖੇਡੀ ਨਾ ਐਂਡ ਲਈ ਕਲੀਨ ਬੋਲਡ ਮੇਰਾ ਖਿਆਲ ਹੋ ਗਏ ਨੇ, ਤੇ ਉਹ ਤੇ ਪੁਰਾਣਾ ਇੱਕ ਮੈਨੂੰ ਵਰਲਡ ਕੱਪ ਯਾਦ ਆ ਗਿਆ ਕਿ ਅਸੀਂ ਮੇਰਾ ਖਿਆਲ 119 ਰਨ ਚੇਸ ਕਰਦੇ ਪਏ ਸੀਗੇ। ਰਿਜ਼ਵਾਨ ਨੂੰ ਕਿਸ ਚੀਜ਼ ਦੀ ਜਲਦੀ ਸੀਗੀ? ਮਤਲਬ ਪੂਰੀ ਟੀਮ ਉਹਨਾਂ ਉੱਤੇ ਡਿਪੈਂਡ ਹੋ ਰਹੀ ਸੀਗੀ, ਉਹਨਾਂ ਨੇ ਕਿਤੇ ਇਹ ਸੋਚ ਲਿਆ ਕਿ ਇਹ ਬਾਕੀਆਂ ਨੇ ਵੀ ਆਊਟ ਹੋ ਜਾਣਾ, ਜਰਾ ਘੱਟ ਤੋਂ ਘੱਟ ਮੈਂ ਆਪਣੀ ਹਾਫ ਸੈਂਚੁਰੀ ਦਾ ਸਕੋਰ ਕਰ ਲਾਂ, ਇਹ ਵਜ੍ਹਾ ਹੋ ਸਕਦੀ ਹੈ? ਜੀ ਬਿਲਕੁਲ ਹੈ ਜੀ।
ਤੁਸੀਂ ਇਹਦੇ ਉੱਤੇ ਮੈਂ ਸੋਸ਼ਲ ਮੀਡੀਆ ਤੇ ਮੀਮ ਵੀ ਵੇਖੀ ਕਿ ਰਜ਼ਵਾਨਾ ਭੁੱਲ ਗਏ ਸਨ ਕਿ ਟੈਸਟ ਕ੍ਰਿਕਟ ਖੇਡਣ ਨੂੰ ਲੱਗ ਰਿਹਾ ਸੀ, ਉਹ T20 ਕ੍ਰਿਕਟ ਖੇਡਦੇ ਨੇ। ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ T20 ਕ੍ਰਿਕਟ ਦੇ ਵਿੱਚ ਮੌਕਾ ਨਹੀਂ ਹੁਣ ਮਿਲ ਰਿਹਾ, ਟੀਮ ਦਾ ਹਿੱਸਾ ਨਹੀਂ ਆ, ਉਹ ਟੈਸਟ ਦੇ ਵਿੱਚ T20 ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ। ਬਿਲਕੁਲ ਹੈਰਾਨਕੁਨ ਤੌਰ ਤੇ 105 ਦੇ ਸਟ੍ਰਾਈਕ ਰੇਟ ਨਾਲ ਉਹਨਾਂ ਜਿਹੜੇ 41 ਰਨ ਬਣਾਏ ਨੇ, ਉਹਦੇ ਵਿੱਚ ਉਹਨਾਂ ਜ਼ਿਆਦਾ ਚੌਕੇ ਮਾਰੇ ਨੇ। ਤੇ ਜਿਹੜੀ ਪੂਰੀ ਇਨਿੰਗ ਸੀ ਰਿਜ਼ਵਾਨ ਦੀ, ਠੀਕ ਹੈ, ਉਹ ਬੋਰਡ ਤੇ ਪਾਕਿਸਤਾਨੀ ਬੱਲਾਬਾਜ਼ਾਂ ਵਿੱਚ ਉਹਨਾਂ ਸਭ ਤੋਂ ਜ਼ਿਆਦਾ ਰਨ ਬਣਾਏ ਨੇ। ਮਜ਼ਾਮਤ ਨਜ਼ਰ ਨਹੀਂ ਆਈ, ਉਹਨਾਂ ਦੇ ਵੱਲੋਂ ਵੀ ਮਜ਼ਾਮਤ ਨਜ਼ਰ ਨਹੀਂ ਆਈ, ਕਿਉਂਕਿ ਜਦੋਂ ਤੁਸੀਂ ਐਨੀ ਕ੍ਰੂਸ਼ਲ ਸਿਚੁਏਸ਼ਨ ਦੇ ਵਿੱਚ ਬੈਟਿੰਗ ਕਰ ਰਹੇ ਹੁੰਦੇ ਹੋ ਨਾ, ਤੇ ਤੁਸੀਂ ਓਵਰ ਦੀ ਪਹਿਲੀ ਗੇਮ ਤੇ ਸਿੰਗਲ ਨਹੀਂ ਲੈਂਦੇ। ਰੋਬਿਨਸਨ ਜਿਹੜੇ ਮੈਚ ਦੇ ਬਿਹਤਰੀਨ ਖਿਡਾਰੀ ਵੀ ਕਰਾਰ ਪਾਏ, ਤੇ ਪਹਿਲੀ ਇਨਿੰਗ ਦੇ ਵਿੱਚ ਵੀ ਉਹਨਾਂ ਦੀ ਪਰਫਾਰਮੈਂਸ ਬਹੁਤ ਅੱਛੀ ਰਹੀ, ਤੇ ਦੂਜੀ ਇਨਿੰਗ ਦੇ ਬਿਹਤਰੀਨ ਬॉलਰ ਸਨ। ਤੁਸੀਂ ਉਹਨਾਂ ਦੇ ਓਵਰ ਦੇ ਵਿੱਚ ਪਹਿਲੀ ਗੇਮ ਤੇ ਸਿੰਗਲ ਲੈ ਕੇ ਅਬਾਸ ਨੂੰ ਸਟ੍ਰਾਈਕ ਤੇ ਲੈ ਆਏ, ਜਿਹਦੇ ਉੱਤੇ ਇੰਗਲਿਸ਼ ਜਿਹੜੇ ਕਮੈਂਟੇਟਰ ਸਾਬਕ ਕਪਤਾਨ ਨੇ, ਉਹਨਾਂ ਨੇ ਵੀ ਸਵਾਲ ਚੁੱਕਿਆ ਕਿ ਸਮਝ ਨਹੀਂ ਲੱਗਦੀ ਕਿ 46 ਟੈਸਟ ਮੈਚ ਖੇਡਣ ਵਾਲਾ ਇੰਟਰਨੈਸ਼ਨਲ ਟੈਸਟ ਕ੍ਰਿਕਟਰ ਜਿਹੜਾ ਟੀਮ ਦਾ ਇਸ ਟਾਈਮ ਬਾਬਰ ਆਜ਼ਮ ਤੋਂ ਬਾਅਦ ਤੇ ਸ਼ਾਨ ਮਸੂਦ ਤੋਂ ਬਾਅਦ ਸਭ ਤੋਂ ਜ਼ਿਆਦਾ ਸੀਨੀਅਰ ਰੁਕਰ ਨੇ, ਉਹ ਵੀ ਇਹ ਗਲਤੀ ਕਰ ਰਿਹਾ ਕਿ ਆਪ ਜਿਹੜੀ ਇਹ ਫੇਸ ਨਹੀਂ ਕਰ ਰਿਹਾ, ਉਹ ਸਿੰਗਲ ਲੈ ਕੇ ਦੂਜੇ ਪਾਸੇ ਚੱਲ ਜਾਂਦਾ। ਤੇ ਬਿਲਕੁਲ ਇੰਝ ਹੀ ਲੱਗ ਰਿਹਾ ਸੀ ਕਿ ਇਹ ਰਿਜ਼ਵਾਨ ਨੇ ਵੀ ਦੀਵਾਰ ਤੇ ਲਿਖੀ ਹੋਈ ਚੀਜ਼ ਪੜ੍ਹ ਲਈ ਸੀ। ਕੱਲ ਤੇ ਲਿਖਿਆ ਹੋਇਆ ਸੀ ਕਿ ਪਾਕਿਸਤਾਨ ਨਾ ਤਾਂ ਟੈਸਟ ਮੈਚ ਜਿੱਤ ਸਕਦਾ, ਨਾ ਡਰਾ ਕਰ ਸਕਦਾ। ਸ਼ਿਕਸਤ ਯਕੀਨੀ ਨਜ਼ਰ ਆਈ ਤਾਂ ਉਹਨਾਂ ਕਿ ਇਸ ਤੋਂ ਪਹਿਲੇ ਕਿ ਜਿਹੜੇ ਟੇਲ ਐਂਡਰ ਨੇ ਉਹ ਸਾਰੇ ਆਊਟ ਹੋ ਜਾਣ ਤੇ ਮੈਂ 4-5 ਚੌਕੇ ਛੱਕੇ ਮਾਰਾਂ ਤੇ ਮੈਂ ਆਪਣੀ 50 ਕਰ ਲਾਂ, ਤੇ ਮੈਂ ਕਮ ਸੇ ਕਮ ਦੇਖੋ ਜੀ, ਜਿੱਥੇ ਕੋਈ ਨਹੀਂ ਚੱਲ ਸਕਦਾ ਉੱਥੇ ਮੈਂ ਚੱਲ ਗਿਆ। ਤੇ ਸਰਕਾਰ ਫਿਰ ਉਹੀ ਗੱਲ ਹੈ ਕਿ ਜਦੋਂ ਤੁਸੀਂ ਟੀਮ ਵਰਕ ਖੇਡਦੇ ਹੁੰਦੇ ਹੋ ਨਾ, ਮੈਂ ਤੁਹਾਡੇ ਨਾਲ ਇਹਦੇ ਉੱਤੇ ਇੱਕ ਐਗਜ਼ਾਮਪਲ ਸ਼ੇਅਰ ਕਰਾਂਗਾ। ਮੈਂ ਰਾਹੁਲ ਡਰੇਵਿਡ ਦੀ, ਜਿਨ੍ਹਾਂ ਨੇ ਰਾਹੁਲ ਡਰੇਵਿਡ ਨੇ ਆਸਟ੍ਰੇਲੀਆ ਦੇ ਖਿਲਾਫ ਖੇਡਦੇ ਹੋਏ 92 ਗੇਂਦਾਂ ਬੀਟ ਕਰਨ ਤੋਂ ਬਾਅਦ ਸਿੰਗਲ ਲਈ ਸੀ। 92 ਬਾਲਸ ਡਾਟਸਨ ਉਹਨਾਂ ਨੇ ਤੇ 1 ਰਨ ਬਣਾਇਆ ਸੀ ਸਿਰਫ। ਕਿਉਂਕਿ ਟੀਮ ਨੂੰ ਉੱਥੇ ਠਹਿਰਾਓ ਦੀ ਜ਼ਰੂਰਤ ਸੀ, ਤੇ ਸਿਰਫ ਪੁੱਠੀਆਂ ਸਿੱਧੀਆਂ ਹਿੱਟਾਂ ਮਾਰਨਾ ਜਾਂ ਬੋਰਡ ਤੇ ਸਕੋਰ ਲਾਣਾ ਹੈ ਨਾ ਜਿਹੜਾ, ਉਹ ਕੋਈ ਵੱਡੀ ਗੱਲ ਨਹੀਂ ਹੁੰਦੀ, ਨਾ ਕੋਈ ਉਹ ਬਹਾਦਰੀ ਹੁੰਦੀ ਹੈ। ਟੈਸਟ ਕ੍ਰਿਕਟ ਦਾ ਇੱਕ ਨਤੀਜਾ ਡਰਾ ਵੀ ਹੁੰਦਾ ਹੈ। ਟੈਸਟ ਕ੍ਰਿਕਟ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਪਾਕਿਸਤਾਨ ਨੇ ਮੋਹਾਲੀ ਦੇ ਵਿੱਚ 2006 ਦੇ ਵਿੱਚ ਟੈਸਟ ਮੈਚ ਡਰਾ ਕੀਤਾ, ਜਿਹਦੇ ਵਿੱਚ ਕਾਮਰਾਨ ਅਕਮਲ ਉਸ ਮੈਚ ਦੇ ਹੀਰੋ ਰਹੇ। ਉਸ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਕਿ ਇੰਗਲੈਂਡ ਦੇ ਖਿਲਾਫ ਜਿਹੜੀ ਸ਼ਾਨਦਾਰ ਕਾਰਕਰਦਗੀ ਸੀ ਰਾਹੁਲ ਡਰੇਵਿਡ ਦੀ ਤੇ VVS ਲਕਸ਼ਮਣ ਦੀ, ਉਹਨਾਂ ਯਕੀਨੀ ਤੌਰ ਤੇ ਹਾਰਿਆ ਹੋਇਆ ਟੈਸਟ ਮੈਚ ਡਰਾ ਕੀਤਾ। ਉਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਖਿਲਾਫ ਟੈਸਟ ਮੈਚ ਬਚਾਇਆ। ਤੇ ਬਹੁਤ ਸਾਰੀਆਂ ਐਸੀਆਂ ਐਗਜ਼ਾਮਪਲਾਂ ਨੇ ਜਿੱਥੇ ਪੂਰਾ ਦਿਨ 2-2 ਦਿਨ ਖਿਡਾਰੀ ਕ੍ਰੀਜ਼ ਤੇ ਖਲੋਤੇ ਰਹੇ, ਸਕੋਰ ਨਹੀਂ ਬਣੇ, ਲੇਕਿਨ ਉਹ ਕ੍ਰੀਜ਼ ਤੇ ਖੜੇ ਰਹੇ ਸਿਰਫ ਇਸ ਲਈ ਕਿ ਟੈਸਟ ਮੈਚ ਚਲੋ ਕਮ ਸੇ ਕਮ ਸ਼ਿਕਸਤ ਦੀ ਜਿਹੜੀ ਹਜ਼ੀਮਤ ਹੈ ਉਹ ਨਾ ਚੁੱਕੇ। ਬਿਲਕੁਲ ਜ਼ਬਰਦਸਤ, ਤੁਸੀਂ ਬੜੀ ਜ਼ਬਰਦਸਤ ਗੱਲ ਕੀਤੀ ਹੈ। ਲੇਕਿਨ ਇੱਕ ਸਵਾਲ ਦਿਨਾਂ ਵਿੱਚ ਸਾਡੇ ਵੀ ਆਉਂਦਾ ਨਾ, ਜਿੱਦਾਂ ਮੈਂ ਇੰਟਰਵਿਊ ਵਿੱਚ ਗੱਲ ਕਰਦਾ ਪਿਆ ਸੀ ਕਿ ਸਾਡੇ ਕੋਲ ਕੋਈ ਚੱਜ ਦਾ ਫਾਸਟ ਬੋਲਰ ਹੀ ਨਹੀਂ ਰਹਿ ਗਿਆ। ਹੁਣ ਬਰਤਾਨਵੀ ਜਰੀਦਾ ਜਿਹਦੇ ਤੁਸੀਂ ਵੀ ਜ਼ਿਕਰ ਕਰਦੇ ਪਏ ਹੋ, ਲਿਖਣ ਉੱਤੇ ਮਜਬੂਰ ਹੋ ਗਏ ਕਿ 50 ਸਾਲ ਵਿੱਚ ਸਭ ਤੋਂ ਜਿਹੜੀ ਬਦਤਰੀਨ ਟੀਮ, ਕਮਜ਼ੋਰ ਟੀਮ ਅਸੀਂ ਇਹ ਵੇਖੀ ਹੈ ਪਾਕਿਸਤਾਨ ਦੀ। ਦੂਜੇ ਪਾਸੇ ਅਸੀਂ ਨੈਸ਼ਨਲ ਕੱਪ ਵੇਖਦੇ ਹਾਂ ਤੇ ਨਸੀਮ ਸ਼ਾਹ ਵੀ ਵਿਕਟਾਂ ਲੈ ਰਿਹਾ ਹੈ, ਹਸਨੈਨ ਦੀ ਅਸੀਂ ਗੱਲ ਕਰੀਏ ਜਾਂ ਫਿਰ ਅਲੀ ਰਜ਼ਾ ਦੀ, ਅਸੀਂ ਤੇ ਮਤਲਬ ਉਹਨਾਂ ਨੂੰ ਕੰਸੀਡਰ ਹੀ ਨਹੀਂ ਕਰਦੇ। ਹੁਣ ਇਹ ਵੀ ਕਿਹਾ ਜਾ ਰਿਹਾ ਕਿ PCB ਮੈਨੇਜਮੈਂਟ ਨੇ 12 ਜਿਹੜੇ ਤੇਜ਼ ਗੇਂਦਬਾਜ਼ ਨੇ ਉਹਨਾਂ ਨੂੰ ਬੁਲਾ ਲਿਆ ਕੈਂਪ ਵਿੱਚ। ਲੇਕਿਨ ਮੈਨੂੰ ਉਹ ਮੁਹਾਵਰਾ ਯਾਦ ਆ ਗਿਆ, ਮੇਰੇ ਉਸਤਾਦ ਜੀ ਕਹਿੰਦੇ ਸਨ ਕਿ ਜਿਹੜਾ ਮੁੱਕਾ ਜੰਗ ਤੋਂ ਬਾਅਦ ਯਾਦ ਆਏ ਨਾ, ਉਹ ਫਿਰ ਆਪਣੇ ਮੂੰਹ ਤੇ ਹੀ ਮਾਰ ਲੈਣਾ ਚਾਹੀਦਾ। ਕੀ ਕਹੋਗੇ ਇਸ ਬਾਰੇ 'ਚ? ਜੀ ਬਿਲਕੁਲ, ਇਹ ਮੁੱਕਾ ਹੀ ਹੈ ਜੀ। ਜਦੋਂ ਟੈਸਟ ਮੈਚ ਹਾਰ ਕੇ ਤੁਸੀਂ, ਇਹ ਪਾਕਿਸਤਾਨ ਦੀ ਅੱਜ ਦੀ ਗੱਲ ਨਹੀਂ ਹੈ, ਇਹ ਪੁਰਾਣੀ ਸਾਡੀ ਰਵਿਸ਼ ਹੈ ਪਿਛਲੇ 20 ਸਾਲ ਤੋਂ, ਆਪਣੀ ਹੋਸ਼ ਤੋਂ। ਜਦੋਂ ਦਾ ਮੈਂ ਖੇਡਾਂ ਨੂੰ, ਸਪੋਰਟਸ ਨੂੰ ਫੋਲੋ ਕਰ ਰਿਹਾ ਤੇ ਮੈਂ ਜਦੋਂ ਦਾ ਇਸ ਸਪੋਰਟਸ ਜਰਨਲਿਜ਼ਮ ਦੇ ਨਾਲ ਮੁੰਸਲਿਕ ਹਾਂ, ਮੈਂ ਉਹੀ ਵੇਖਿਆ ਕਿ ਹਰ ਇਵੈਂਟ ਤੋਂ ਬਾਅਦ ਕਮੇਟੀ ਬਣਦੀ ਹੈ, ਕੈਂਪ ਲੱਗਦੇ ਨੇ, ਮੁੰਡੇ ਸੱਦਦੇ ਆ, ਅਸੀਂ ਟੈਲੈਂਟ ਹੰਟ ਪ੍ਰੋਗਰਾਮ ਕਰਾਂਗੇ, ਅਸੀਂ ਨਵਾਂ ਟੈਲੈਂਟ ਲਿਆਵਾਂਗੇ। ਲੇਕਿਨ ਹੁੰਦਾ ਕਿ ਅਗਲੀ ਵਾਰੀ ਇਹ ਹੁੰਦਾ ਕਿ ਕੋਈ ਪੁਰਾਣੇ ਚੱਲੇ ਹੋਏ ਕਾਰਤੂਸ ਨੇ ਜਿਹੜੇ ਉਹੀ ਗਰਾਊਂਡ ਉੱਤੇ ਉਤਰੇ ਨਜ਼ਰ ਆਉਂਦੇ ਨੇ। ਤੁਸੀਂ ਇਹ ਦੇਖ ਲੈਣਾ, ਤੁਹਾਨੂੰ ਅਗਲੇ ਸਾਲ 2027 ਦੇ ਵਰਲਡ ਕੱਪ ਦੇ ਵਿੱਚ ਵੀ ਉਹੀ 2023 ਵਾਲੀ ਪੁਰਾਣੀ ਟੀਮ ਹੀ ਨਜ਼ਰ ਆਏਗੀ। 1-2 ਖਿਡਾਰੀ ਸਿਰਫ, 1-2 ਚਿਹਰੇ ਚੇਂਜ ਹੋਣਗੇ। ਉਹਦੇ ਵਿੱਚ ਸ਼ਾਇਦ ਸ਼ਾਨ ਮਸੂਦ ਦੇ ਨਾਂ ਤੇ ਵੀ ਪੂਰਾ ਨਿਕਲੇ ਕਿ ਸ਼ਾਨ ਮਸੂਦ ਵੀ 2027 ਵਰਲਡ ਕੱਪ ਦੇ ਵੇਲੇ ਇੱਕ ਰੋਜ਼ਾ ਟੀਮ ਦਾ ਹਿੱਸਾ ਹੋਣ। ਇਹ ਸਿਰਫ ਕਿਹਾ ਜਾ ਸਕਦਾ, ਲੇਕਿਨ ਜ਼ਿਆਦਾਤਰ ਖਿਡਾਰੀ ਜਿਹੜੇ 10 ਤੋਂ 12 ਮੁੰਡੇ ਨੇ, ਉਹ 15 ਰੁਕਨੀ ਸquad ਦੇ ਵਿੱਚ ਉਹੀ ਹੋਣਗੇ ਜਿਨ੍ਹਾਂ 2023 ਵਰਲਡ ਕੱਪ ਖੇਡਿਆ ਸੀ। ਤੇ ਜਿੰਨਾ ਮਰਜ਼ੀ ਟੈਲੈਂਟ ਹੰਟ ਪ੍ਰੋਗਰਾਮ ਕਰ ਲੈਣ, ਜਦੋਂ ਉਸ ਟੈਲੈਂਟ ਹੰਟ ਪ੍ਰੋਗਰਾਮ ਦਾ ਰਿਜ਼ਲਟ ਕੋਈ ਨਹੀਂ ਨਿਕਲਣਾ ਨਾ, ਤੇ ਉਹਦਾ ਕੋਈ ਫਾਇਦਾ ਨਹੀਂ। ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਜਿਹੜਾ ਲੜਾਈ ਤੋਂ ਬਾਅਦ ਮੁੱਕਾ ਆਇਓ ਆਪਣੇ ਮੂੰਹ ਤੇ ਮਾਰ ਲੈਣਾ ਚਾਹੀਦਾ। ਤੇ ਦੇਖੋ, ਜੇ ਅਸੀਂ ਮੁੱਕਾ ਮਾਰੀਏ ਨਾ ਮਾਰੀਏ,
ਪਾਕਿਸਤਾਨੀ ਕ੍ਰਿਕਟ ਦੇ ਮੂੰਹ ਦੇ ਉੱਤੇ ਤਮਾਚੇ ਵੱਜ ਰਹੇ ਨੇ ਇਸ ਨਾਕਸ ਪਰਫਾਰਮੈਂਸ ਦੀ ਵਜ੍ਹਾ ਤੋਂ। ਬਿਲਕੁਲ ਜੀ, ਨਾਕਸ ਪਰਫਾਰਮੈਂਸ ਦੀ ਵਜ੍ਹਾ ਤੋਂ ਬੜੀ ਸ਼ਰਮਿੰਦਗੀ ਹੈ ਜਾਫਰ, ਤੁਸੀਂ ਸਹੀ ਆਖਦੇ ਪਏ ਹੋ। ਜ਼ਰਾ ਮੈਨੂੰ ਇਹ ਦੱਸੋ ਫਿਰ ਇਮਾਮੁ ਲੱਗਦਾ ਕੀ ਕਰਨਾ ਹੈ? 2023 ਦਾ ODI ਵਰਲਡ ਕੱਪ ਉਹ ਜਿਹੜਾ ਇੰਡੀਆ ਵਿੱਚ ਖੇਡਿਆ, ਜਾਂ ਫਿਰ ਚੈਂਪੀਅਨਸ ਟਰਾਫੀ ਦਾ ਇੰਡੀਆ ਦੇ ਖਿਲਾਫ ਮੈਚ ਹੋਇਆ ਦੁਬਈ ਵਿੱਚ, ਮਤਲਬ ਉਹਨੇ ਤਾਂ ਲੱਗਦਾ ਕਸਮ ਖਾ ਲਈ ਕਿਸੇ ਵੱਡੇ ਮੈਚ ਲਈ ਵਿੱਚ ਪਾਕਿਸਤਾਨ ਲਈ ਪਰਫਾਰਮ ਨਹੀਂ ਕਰਨਾ। ਕੋਈ ਛੋਟੇ ਮੈਚ ਹੋਣ ਤਾਂ ਉਹਨਾਂ ਨੇ ਡੈਬਿਊ ਵਿੱਚ ਆ ਕੇ ਸੈਂਚੁਰੀ ਵੀ ਬਣਾ ਲੈਣੀ। ਮੈਨੂੰ ਯਾਦ ਹੈ ਸ਼੍ਰੀਲੰਕਾ ਦੇ ਅਗੇਂਸਟ ਜਿੱਥੇ ਉਹ ਅਹਿਮਦ ਸ਼ਾਹਜ਼ਾਦ ਬੈਠੇ ਹੋਏ ਸੀਗੇ, ਹਰ ਕੋਈ ਤਾਲੀਆਂ ਵਜਾ ਰਹੇ ਸੀਗੇ, ਕਈ ਹੁਣ ਇਮਾਮੁ ਹੱਕ ਆ ਗਏ ਨੇ, ਲੇਕਿਨ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਪਰਫਾਰਮੈਂਸ ਰਹੀ ਹੈ ਉਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਹੈ। ਤੇ ਇੰਗਲੈਂਡ ਦੇ ਖਿਲਾਫ ਵੀ ਕੁਝ ਲੋਕ ਕਹਿ ਰਹੇ ਕਿ ਅਜ਼ਾਨ ਅਵੈਸ ਨੂੰ ਸਟ੍ਰਾਈਕ ਤੇ ਭੇਜਤਾ ਬਜਾਏ ਆਪ ਆਉਣ ਤੋਂ। ਤੇ ਇਹ ਤੁਸੀਂ ਸਮਝਦੇ ਹੋ ਕਿ ਬੁਜ਼ਲੀ ਦੀ ਇੰਤਹਾ ਹੈ ਇਮਾਮੁ ਹੱਕ ਦੀ? ਸਰ ਬਿਲਕੁਲ, ਦੇਖੋ ਐਡਾ ਵੱਡਾ ਖਿਡਾਰੀ ਹੋਈ ਜਿਹਦਾ ਪਿਛਲੇ 8 ਸਾਲ ਤੋਂ ਇੰਟਰਨੈਸ਼ਨਲ ਕ੍ਰਿਕਟ ਉਹ ਖੇਡ ਰਹੇ ਨੇ, ਪਾਕਿਸਤਾਨ ਦੀ ਨੁਮਾਇੰਦਗੀ ਉਹਨਾਂ ਬੜੇ ਅੱਛੇ ਤਰੀਕੇ ਨਾਲ ਕੀਤੀ ਹੈ, ਲੇਕਿਨ ਬਿਲਕੁਲ ਉਹਨਾਂ ਦੇ ਕ੍ਰੈਡਿਟ ਤੇ ਕੋਈ ਵੱਡਾ ਮੈਚ ਨਹੀਂ ਹੈ, ਲੇਕਿਨ ਤਜਰਬਾ ਹੈ। ਦੁਨੀਆ ਦੀ ਜਿਹੜੇ तमाम फास्ट बॉलर्स ने अच्छी टीमों के खिलाफ वो पाकिस्तान लिए मैदान च उतर चुके हैं। परफॉर्मेंस भावें ना हो लेकिन तजर्बा तो है, तो उन्होंने बिल्कुल यह चाहिए सी कि आप ही फेस कर दो ना अजान अवास नूं भेजता स्ट्राइक के उत्ते कि तुसीं फेस करो। तो की होया 43 साल पहले मोहसन खान नूं कपिल देव ने आउट किया सी टेस्ट दे विच पहली गेंद ते, 43 साल बाद अजान अवैस नूं रोबिनसन ने आउट करता। मतलब कि देखो तुसीं यह देखो कि 43 साल के अरसे बाद पाकिस्तान की टीम किन्ने सवाल का शिकार हुई है कि 43 साल कोई दुनिया का खिलाड़ी, कोई दुनिया का बॉलर साडे किसी बल्लेबाज नूं टेस्ट मैच की पहली गेंद आउट नहीं कर सकिया, तो वो भी काम असीं करवा लिया। कोई मनफी रिकॉर्ड ऐसा नहीं है जिहड़ा हुण साडी टीम ने साडे खाते नहीं पाना। ते तुसीं ये देखोगे कि इमामुल हक ने सिर्फ उस मैच दे विच ही स्ट्राइक उन्हां नूं अजान अवैस नूं नहीं दित्ती। दूजे टेस्ट मैच दे विच अजान अवैस ने जिहड़े फाइनल 11 का हिस्सा भी नहीं होणगे। बाबर आजम की वापसी लिए उन्होंने बाहर बिठा के शान मसूद को या अब्दुल्ला शफीक को ओपन कराई जाएगी इमामुल हक दे नाल, लेकिन इमामुल हक नूं कोई नहीं हिला सकेगा। इमामुल हक फाइनल 11 का भी हिस्सा होणगे, तो अगों आने वाली जिहड़ी सीरीज ने या कोई टूरनामेंट ने तुहानूं उहदे विच भी मुल्क दी नुमाइंदगी करदे नजर आउणगे, क्योंकि हुण इह तासुर बहुत ज्यादा पाया जाता सी, लेकिन हुण उस तासुर नूं तकवीत मिल रही है कि इमामुल हक मैरिट ते नहीं पर्ची दे उत्ते टीम दा हिस्सा ने। तो उन्हां दी किहड़ी पर्ची ओ तुहानूं दस्सण दी जरूरत नहीं, लोग समझदे ने, ਸਾਡੇ ਨਾਲੋਂ ਜ਼ਿਆਦਾ ਸਮਝਦੇ ਨੇ। ਫਾਈਨਲ 11 ਦੇ ਵਿੱਚ ਉਹ ਦੋਸਤੀ ਯਾਰੀ ਦੀ ਵਜ੍ਹਾ ਤੋਂ ਵੀ ਆ ਜਾਂਦੇ ਨੇ, ਤੇ ਸਕੁਆਡ ਦਾ ਹਿੱਸਾ ਉਹ ਆਪਣੀ ਕਿਸੇ ਹੋਰ ਸਿਫਾਰਿਸ਼ ਦੀ ਵਜ੍ਹਾ ਤੋਂ ਜਾਂ ਕਿਸੇ ਹੋਰ ਤਾਲੁਕ ਦੀ ਵਜ੍ਹਾ ਤੋਂ ਬਣ ਜਾਂਦੇ ਨੇ। ਲੇਕਿਨ ਫਿਰ ਉਹੀ ਗੱਲ ਹੈ ਕਿ ਜਿੰਨੀ ਦੇਰ ਤੱਕ ਬੋਰਡ ਹੈ ਦੇ ਉੱਤੇ ਕੋਈ ਡਿਸੀਜਨ ਨਹੀਂ ਲਏਗਾ, ਕਿਉਂਕਿ ਮੈਂ ਤੇ ਤੁਸੀਂ ਸਿਰਫ ਆਪਣਾ ਖੂਨ ਸਾੜ ਸਕਦੇ ਆ, ਅਸੀਂ ਸਿਰਫ ਬੋਲ ਸਕਦੇ ਆ, ਅਸੀਂ ਸਿਰਫ ਕਹਿ ਸਕਦੇ ਆ, ਕਰਨੀ ਉਹਨਾਂ ਨੇ ਜਿਨ੍ਹਾਂ ਨੇ ਕਰਨੀ ਹੈ। ਜੋ ਨਹੀਂ ਕਰਨਗੇ ਤੇ ਮੁਫਾਦ ਸਾਹਿਬ ਕੁਛ ਨਹੀਂ ਜੀ ਹੋਣਾ। ਮੈਂ ਤੁਹਾਡੀ ਤੁਸੀਂ ਯਕੀਨ ਕਰੋ 2-4 ਦਿਨ ਪਹਿਲੇ ਤੁਹਾਡੇ ਮੈਂ ਇੱਕ ਸੋਸ਼ਲ ਤੁਹਾਡੇ ਇੱਕ ਪਲੇਟਫਾਰਮ ਤੋਂ ਮੈਂ ਇੱਕ ਤਸਵੀਰ ਸ਼ੇਅਰ ਹੋਈ ਵੇਖੀ, ਜਿਹਦੇ ਵਿੱਚ ਯੂਨਸ ਖਾਨ ਦਾ 250 ਰਨ ਦੀ ਇਨਿੰਗ ਸੀ ਤੇ ਨਾਲ ਮੁਹੰਮਦ ਆਮਿਰ ਦੇ 30 ਰਨ ਸਨ। ਅਸੀਂ ਉਹ ਟੈਸਟ ਮੈਚ ਦੇ ਇੰਗਲੈਂਡ ਦੇ ਖਿਲਾਫ ਬੜੀ ਸਾਡੀ ਸ਼ਾਨਦਾਰ ਕਾਰਗਰਦਗੀ ਰਹੀ, ਤੇ ਫਿਰ ਯਕੀਨ ਕਰੋ ਜ਼ਖਮ ਐਸੇ ਤਾਜ਼ਾ ਹੋਏ ਕਿ ਦਿਲ ਖੂਨ ਦੇ ਆਂਸੂ ਹੋਇਆ ਕਿ ਇਹੋ ਹੀ ਪਾਕਿਸਤਾਨੀ ਸਕੁਆਡ ਸੀ ਜਿਹਨੇ ਐਸੇ ਇੰਗਲੈਂਡ ਦੀ ਸਰਜ਼ਮੀਨ ਦੇ ਉੱਤੇ ਟੈਸਟ ਮੈਚ ਜਿੱਤ ਕੇ ਪੁਸ਼ਅਪਸ ਲਾਏ ਸਨ। ਤੇ ਹੁਣ ਦੇਖੋ ਅਸੀਂ ਪੁਸ਼ਅਪਸ ਕੀ ਲਾਣੇ ਨੇ, ਸਾਡੇ ਤੇ ਸਾਨੂੰ ਤੇ ਚਾਹੀਦਾ ਖਿਡਾਰੀਆਂ ਨੇ ਪੁਸ਼ਅਪਸ ਕੀ ਲਾਣੇ ਨੇ। ਇਸ ਟੀਮ ਨੂੰ ਇੰਗਲੈਂਡ ਦੀ ਕ੍ਰਿਕਟ ਗਰਾਊਂਡ ਦੇ ਕੰਨ ਫੜਾ ਦਿੱਤੇ ਜਾਣ।